ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 24 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੇ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਵਿਸਲਾ ਪਰਿਵਾਰ ਫ੍ਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦੀਆਂ ਖਬਰਾਂ ਵੱਲ ਚਲੀਏ। ਕੁਝ ਕੁ ਖਬਰਾਂ ਤੇ ਪ੍ਰੋਪੋਜੀਸ਼ਨ ਆਪਾਂ ਕ੍ਰਾਈਮ ਦੇ ਨਾਲ ਲੈ ਕੇ ਜੀ। ਕਿਸ ਤਰ੍ਹਾਂ ਜਿਹੜਾ ਕੈਲੀਫੋਰਨੀਆ ਦਾ ਭੱਠਾ, ਇਹਨਾਂ ਮੋਸਟਲੀ ਜਿਹੜੇ ਪ੍ਰੋਗਰੈਸਿਵ ਡਿਸਟ੍ਰਿਕਟ ਅਟਾਰਨੀਜ਼ ਆ ਜਾਂ ਪ੍ਰੋਗਰੈਸਿਵ ਡੈਮੋਕ੍ਰੇਟਸ ਆ, ਉਹਨਾਂ ਨੇ ਬਿਠਾ ਲਿਆ। ਉਹ ਤੁਹਾਡੇ ਨਾਲ ਆਪਾਂ ਕੁਝ ਖਬਰਾਂ ਸਾਂਝੀਆਂ ਕਰਾਂਗੇ। ਇੱਕ ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ ਵੀ ਓਕਲੈਂਡ ਸ਼ਹਿਰ ਜਿਹੜਾ ਕੈਲੀਫੋਰਨੀਆ ਦਾ, ਉਹਦੇ ਵਿੱਚ ਹੁਣ ਤੱਕ 10 ਮਹੀਨਿਆਂ ਦੇ ਦੌਰਾਨ 2000 ਚੋਰੀ ਦੀਆਂ ਕਾਰਾਂ ਰਿਕਵਰ ਹੋਈਆਂ। ਇਹ ਕਾਰਾਂ ਜਿਹੜੀਆਂ ਪੁਲਿਸ ਨੇ ਰਿਕਵਰ ਕੀਤੀਆਂ, ਕੋਈ ਤੋੜੀਆਂ ਸੀ, ਭੰਨੀਆਂ ਸੀ ਚੋਰੀ ਕਰਕੇ। ਜਿਹੜੀਆਂ ਨਹੀਂ ਲੱਭੀਆਂ ਉਹ ਡਿਫਰੈਂਟ ਹੈਗੀਆਂ। ਇਹ ਡਾਟਾ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਰਿਲੀਜ਼ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਮੈਂ CHP ਦੇ ਹੋਰ ਆਫੀਸਰਸ ਓਕਲੈਂਡ ਦੇ ਵਿੱਚ ਹੋਰ ਡਿਪਲੋਏ ਕੀਤੇ ਹੈਗੇ ਆ ਤਾਂ ਕਿ ਅਲਾਮੀਡਾ ਕਾਉਂਟੀ ਦੇ ਵਿੱਚ ਕ੍ਰਾਈਮ ਨੂੰ ਘਟਾਇਆ ਜਾ ਸਕੇ। CHP ਨੇ 2213 ਦੇ ਕਰੀਬ ਚੋਰੀ ਹੋਈਆਂ ਵਹੀਕਲਸ, 1125 ਲੋਕਾਂ ਨੂੰ ਅਰੈਸਟ ਕੀਤਾ, 110 ਇਲੀਗਲ ਫਾਇਰ ਆਰਮਸ ਇਹ ਨਿਊਸਮ ਦੇ ਆਫਿਸ ਦੇ ਮੁਤਾਬਕ ਹੈਗੇ ਆ, ਤੇ 920 ਜਿਹੜੀਆਂ ਰਿਕਵਰਡ ਵਹੀਕਲਸ ਤੇ 524 ਅਰੈਸਟ ਤੇ 52 ਸੀਜ਼ਡ ਆਰਮ ਆ। ਇਹ ਜੁਲਾਈ ਤੋਂ ਲੈ ਕੇ ਹੁਣ ਤੱਕ ਹੋਈਆਂ ਆ। ਲਾਸਟ ਵੀਕਐਂਡ CHP ਨੇ ਕ੍ਰੈਕਡਾਊਨ ਕੀਤਾ ਸੀ ਸਲਾਈਡ ਸ਼ੋਅ ਤੇ ਓਕਲੈਂਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ 22 ਲੋਕਾਂ ਨੂੰ ਅਰੈਸਟ ਕੀਤਾ ਗਿਆ। 36 ਦੇ ਕਰੀਬ ਜਿਹੜੀਆਂ ਕਾਰਾਂ ਆ ਉਹ ਇੰਪਾਊਂਡ ਕੀਤੀਆਂ ਗਈਆਂ। ਹੁਣ ਇਹ ਸਾਰੇ ਕਾਸੇ ਨੂੰ ਜੇ ਦੇਖਦੇ ਜਾਈਏ, ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਪ੍ਰੈਸ ਕਾਨਫਰੰਸ ਕਰਨੀ ਸੀ, ਗੈਬਨ ਨਿਊਸਮ ਹੋਣਾ ਨੇ, ਕ੍ਰਾਈਮ ਦੇ ਸੰਬੰਧ ਦੇ ਵਿੱਚ। ਤੇ ਉਹ ਹੁਣ ਪ੍ਰੋਪੋਜੀਸ਼ਨ 36 ਨੂੰ ਲੈ ਕੇ ਇੰਨਾ ਘਬਰਾਏ ਹੋਏ ਆ ਕਿਉਂਕਿ ਜਿਹੜੀ ਪ੍ਰੋਪੋਜੀਸ਼ਨ 36 ਆ ਉਹ ਮੈਜੋਰਿਟੀ ਦੇ ਨਾਲ ਪਾਸ ਹੋਣ ਜਾ ਰਹੀ ਆ। ਉਹ ਮੈਂ ਬਾਰ-ਬਾਰ ਹਰ ਸ਼ੋਅ 'ਚ ਡਿਸਕਸ ਕਰਦੇ ਆ ਆਪਾਂ ਹਰ ਰੋਜ਼, ਇੱਕ ਵਾਰੀ ਫੇਰ ਉਹਨੂੰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਕਹਿੰਦੇ ਵੀ ਹੁਣ ਉਹਨੂੰ ਰਿਲਾਈਜ਼ ਹੋਣ ਲੱਗ ਪਿਆ ਵੀ ਜਿਹੜਾ ਝੂਠ ਆ ਉਹ ਚੱਲਣਾ ਨਹੀਂ ਹੈਗਾ ਤੇ ਸੱਚ ਨੇ ਹਰਟ ਕਰਨਾ ਹੈਗਾ। ਤੇ ਕੈਲੀਫੋਰਨੀਆ ਵਾਲੇ ਫੈਡ ਅਪ ਹੋਏ ਪਏ ਹੈਗੇ ਆ ਕ੍ਰਾਈਮ ਦੇ ਨਾਲ, ਤੇ ਜਿਹੜੇ ਕ੍ਰਿਮੀਨਲਸ ਆ ਉਹ ਚਾਹੁੰਦੇ ਆ ਵੀ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ। ਪ੍ਰੋਪੋਜੀਸ਼ਨ 36 ਕਿਉਂ ਲੈ ਕੇ ਆਣੀ ਪਈ? ਕਿਉਂਕਿ ਇਹਨਾਂ ਨੇ ਪਹਿਲਾਂ ਪ੍ਰੋਪੋਜੀਸ਼ਨ 47 ਲਿਆਂਦੀ, ਜਿਹਦੇ ਮੁਤਾਬਕ ਇਹਨਾਂ ਨੇ ਛੁੱਟੀ ਦੇ ਦਿੱਤੀ ਵੀ $950 ਤੇ ਜੋ ਮਰਜ਼ੀ ਚੋਰੀ ਕਰ ਲਓ, ਤੁਹਾਡੇ ਤੇ ਕੋਈ ਜਿਹੜਾ ਐਕਸ਼ਨ ਨਹੀਂ ਹੋਊਗਾ। ਸੋ ਕ੍ਰਾਈਮ ਇੰਨਾ ਵੱਧ ਗਿਆ, ਸਮੈਸ਼ ਐਂਡ ਗ੍ਰੈਬ, ਸਟੋਰਾਂ ਦੇ ਸਟੋਰ ਬੰਦ ਹੋਣੇ ਸ਼ੁਰੂ ਹੋ ਗਏ, ਰੈਸਟੋਰੈਂਟ ਬੰਦ ਹੋਣੇ ਸ਼ੁਰੂ ਹੋ ਗਏ। 10 ਸਾਲ ਪਹਿਲਾਂ ਪਾਸ ਕੀਤਾ ਗਿਆ ਇਹ ਲਾ ਕੈਲੀਫੋਰਨੀਆ ਨੂੰ ਕ੍ਰਾਈਮ ਫੋਰਨੀਆ ਬਣਾ ਗਿਆ। ਤੇ ਹੁਣ ਜੇ ਆਈਏ ਜਿਹੜੀ ਪ੍ਰੋਪੋਜੀਸ਼ਨ 36 ਆ, ਮੈਜੋਰਿਟੀ ਨਾਲ ਕਹਿੰਦੇ ਪਾਸ ਹੋਣ ਜਾ ਰਹੀ ਆ। ਪ੍ਰੋਪੋਜੀਸ਼ਨ 36 ਦਾ ਮਤਲਬ ਇਹ ਆ ਜਿਹੜੇ ਲੋਕ ਬਾਰ-ਬਾਰ ਕ੍ਰਾਈਮ ਕਰਦੇ ਹੈਗੇ ਆ, ਜਿਹੜੇ ਲੋਕ ਡਰੱਗ ਵੇਚਦੇ ਹੈਗੇ ਆ, ਉਹਨਾਂ ਤੇ ਫੈਲਨੀ ਚਾਰਜਸ ਲੱਗੂਗੇ ਤਾਂ ਕਿ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ ਜਾ ਸਕੇ। ਕੈਲੀਫੋਰਨੀਆ ਦਾ ਗਵਰਨਰ ਕਹਿੰਦਾ ਵੀ ਉਹਦੇ ਤੇ ਵੀ ਨੋ ਕਰੋ 36 ਦੇ ਉੱਤੇ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹਨਾਂ ਨੇ ਤਾਂ ਜਸ ਕਰਨਾ ਹੀ ਕਰਨਾ ਹੈ। ਉਹਨਾਂ ਨੂੰ ਪਤਾ ਵੀ ਰੋਜ਼ ਕੀ ਹੋ ਰਿਹਾ। ਆਮ ਲੋਕਾਂ ਦੀ ਸਟੋਰੀ ਦੱਸਦਾ ਵੀ ਅੱਜ ਇੱਕ ਕਿਸੇ ਆਪਣੇ ਸਰੋਤੇ ਦੀ ਕਾਲ ਆਈ, ਕਹਿੰਦਾ ਭਾਜੀ ਮੈਂ 4-ਵੇ ਸਟਾਪ ਤੇ ਖੜਾ ਸੀ ਸੈਨੋਜ਼ੇ ਦੇ ਵਿੱਚ, ਕੋਲ ਦੀ ਇੱਕ ਹੋਮਲੈਸ ਬੰਦਾ ਆਇਆ, 4 ਵਾਰੀ ਉਹਨੂੰ ਜ਼ੋਰ ਦੀ ਮੁੱਕਾ ਮੇਰੇ ਜਿਹੜਾ ਕਾਰ ਆ ਉਹਦੇ ਉੱਤੇ ਮਾਰਿਆ ਤੇ ਡੈਂਟ ਮਾਰ ਕੇ ਚਲਾ ਗਿਆ।
ਹੁਣ ਉੱਥੇ ਬੰਦਾ ਕੀ ਕਰੇ, ਜਦ ਉਹਦੇ ਤੇ ਕੀ ਤੁਸੀਂ ਚਾਰजेस ਲਾਓਗੇ। ਸੋ ਇਹ ਜਿਹੜਾ ਭੱਠਾ ਆ ਜਿਹੜਾ ਇਹਨਾਂ ਨੇ ਬਿਠਾ ਲਿਆ ਹੈਗਾ, ਇਹ ਪ੍ਰੋਪੋਜੀਸ਼ਨ 36 ਜੋ ਆ ਉਹ ਸਾਨੂੰ ਪਾਸ ਕਰਾਣੀ ਬਹੁਤ ਜ਼ਰੂਰੀ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਜਿਹੜੀ ਆ ਉਹ ਫੇਵਰ ਚ ਨਹੀਂ ਹੈਗੀ ਪ੍ਰੋਪੋਜੀਸ਼ਨ 36 ਦੇ ਵਿੱਚ। ਕਹਿੰਦੇ ਜੀ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਸਿਚੁਏਸ਼ਨ ਇੱਥੇ ਤੱਕ ਚਲ ਗਈ ਆ, ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਜੀ ਟਾਈਟ ਰੇਸਸ ਦੇ ਵਿੱਚ ਹੈਗੇ ਆ ਰਿਪਬਲਿਕਨਸ ਦੇ ਅਗੇਂਸਟ, ਉਹ ਹੁਣ ਸਪੋਰਟ ਕਰਨ ਲੱਗ ਪਏ ਪ੍ਰੋਪੋਜੀਸ਼ਨ 36 ਦੀ। ਉਹਨਾਂ ਨੂੰ ਪਤਾ ਵੇ ਜੇ ਅਸੀਂ ਪ੍ਰੋਪੋਜੀਸ਼ਨ 36 ਦੇ ਉਲਟ ਬੋਲੇ ਤੇ ਅਸੀਂ ਜਿਹੜੀ ਆਪਣੀ ਸੀਟ ਆ ਉਹ ਲੂਜ਼ ਕਰ ਦਾਂਗੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਚੱਲ ਰਿਹਾ, ਜਿਹੜੇ ਬਹੁਤ ਈਜ਼ੀ ਹੈਗੇ ਕ੍ਰਾਈਮ ਦੇ ਉੱਤੇ। ਜਿਸ ਤਰ੍ਹਾਂ ਓਕਲੈਂਡ ਦਾ ਮੈਂ ਤੁਹਾਨੂੰ ਦੱਸਿਆ ਇੱਕ ਸ਼ਹਿਰ ਦਾ, ਅਲਾਮੀਡਾ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਔਨ ਰੀਕਾਲ ਦੇ ਲਿਸਟ ਦੇ ਉੱਤੇ ਹੈਗੀ ਆ। ਉਹਨੂੰ ਲੋਕ ਕਹਿੰਦੇ ਰੀਕਾਲ ਕਰੋ, ਵੀ ਜਿਹੜੇ ਵੀ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਉਸੇ ਵੇਲੇ ਛੱਡ ਦਿੰਦੀ ਹੈਗੀ ਆ, ਤੇ ਉਹਨਾਂ ਦੇ ਚਾਰਜੇ ਨਹੀਂ ਕੋਈ ਵੀ ਲਾਉਂਦੀ ਹੈਗੀ। ਸੋ ਜਿਹੜੇ ਪੋਲੀਟੀਸ਼ੀਅਨ ਉਸ ਜੋ ਡਿਸਟ੍ਰਿਕਟ ਅਟਾਰਨੀ ਆ ਪਮੇਲਾ ਪ੍ਰਾਈਸ ਕਰਕੇ ਉਹਦਾ ਨਾਮ ਹੈਗਾ, ਉਹਨੂੰ ਸਪੋਰਟ ਕਰਦੇ ਹੈਗੇ, ਉਹਨਾਂ ਨੂੰ ਵੀ ਨਾ ਵੋਟ ਪਾਓ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜੇ ਪੋਲੀਟੀਸ਼ੀਅਨ ਆ ਫੇਰ ਇਹ ਕੰਬਦੇ ਹੈਗੇ ਆ ਵੀ ਹਾਂ ਸਾਨੂੰ ਵੋਟ ਨਹੀਂ ਮਿਲਣੀ ਤੇ ਸਾਨੂੰ ਜਿਹੜੀ ਇਹ ਜੌਬ ਮਿਲਣੀ ਆ ਨਾ ਇਹ ਮਿਲਣੀ ਨਹੀਂ ਹੈਗੀ, ਫਿਰ ਅਸੀਂ ਅਨਪਲਾਈਡ ਹੋ ਜਾਾਂਗੇ। ਪ੍ਰੋਪੋਜੀਸ਼ਨ 36 ਜਿੰਨੇ ਵੀ ਆਪਣੇ ਸਟੋਰਾਂ ਵਾਲੇ, ਰੈਸਟੋਰੈਂਟ ਵਾਲੇ, ਗੈਸ ਸਟੇਸ਼ਨ ਵਾਲੇ, ਕੋਈ ਵੀ ਬਿਜ਼ਨਸ ਵਾਲੇ ਹੈਗੇ ਆ, ਪਲੀਜ਼ ਵੱਧ ਤੋਂ ਵੱਧ ਆਪਣੇ ਕਸਟਮਰਾਂ ਨੂੰ ਵੀ ਕਿਹਾ ਕਰੋ ਇਹਦੇ ਤੇ ਜੈਸ ਪਾਓ, ਤਾਂ ਕਿ ਜਿਹੜਾ ਕ੍ਰਾਈਮ ਆ ਉਹ ਕੈਲੀਫੋਰਨੀਆ 'ਚ ਘਟਾਇਆ ਜਾ ਸਕੇ। ਨਹੀਂ ਤਾਂ ਅਲਟੀਮੇਟਲੀ ਤੁਹਾਡੇ ਸਾਹਮਣੇ ਆ, ਹਰ ਰੋਜ਼ ਸਟੋਰ ਬਿਜ਼ਨਸ ਕੈਲੀਫੋਰਨੀਆ ਦੇ ਵਿੱਚ ਬੰਦ ਹੋ ਰਹੇ ਹੈਗੇ ਆ, ਤੇ ਹੁਣ ਉਹਨਾਂ ਨੇ ਘਰਾਂ ਦੇ ਵਿੱਚ ਵੀ ਆ ਕੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋਪਰਟੀ ਕ੍ਰਾਈਮ ਜੋ ਆ ਕੈਲੀਫੋਰਨੀਆ ਦੇ ਵਿੱਚ ਉਹ ਵੀ ਵੱਧ ਰਹੇ ਹੈਗੇ ਆ, ਪਰ ਇਹਨਾਂ ਦਾ ਡਾਟਾ ਸ਼ੋ ਕਰਦਾ ਨਹੀਂ ਜੀ ਸਾਡੇ ਘਟ ਰਹੇ ਆ। ਸੇਮ ਜਿੱਦਾਂ ਕਹਿੰਦੇ ਨਹੀਂ ਜੀ ਹੁਣ ਤਾਂ ਇਮੀਗ੍ਰੇਸ਼ਨ ਜਿਹੜੀ ਇਲੀਗਲ ਇਮੀਗ੍ਰੇਸ਼ਨ ਘਟ ਗਈ ਆ, 8 ਮਿਲੀਅਨ ਬੰਦਾ ਤੁਸੀਂ ਵਾੜਤਾ ਪੂਰੇ ਅਮਰੀਕਾ ਦੇ ਵਿੱਚ, ਹੁਣ ਕਹਿੰਦੇ ਜੀ ਇਲੀਗਲ ਇਮੀਗ੍ਰੇਸ਼ਨ ਘਟ ਗਈ ਆ। ਸੋ ਪ੍ਰੋਪੋਜੀਸ਼ਨ 36 ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਜ਼ੋਰ ਲਾਉਣ ਦੀ ਜ਼ਰੂਰਤ ਆ। ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਚਾਹੁੰਦੇ ਆ ਵੀ ਕੈਲੀਫੋਰਨੀਆ ਨੂੰ ਫੇਰ ਗੋਲਡਨ ਸਟੇਟ ਬਣਾਇਆ ਜਾਵੇ, ਇਸ ਦੇ ਉੱਤੇ ਜੈਸ ਕੀਤਾ ਜਾਵੇ। ਜੀ ਬਿਲਕੁਲ, ਜਿਵੇਂ ਤੁਸੀਂ ਹਰਜੋਤ ਸਿੰਘ ਜੀ ਬੜੀ ਤਫਸੀਲ ਦੇ ਨਾਲ ਜ਼ਿਕਰ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਦਾ, ਤੇ ਠੀਕ ਉਸੇ ਤਰੀਕੇ ਦੇ ਨਾਲ ਅੱਜ ਇੱਕ ਜਿਹੜੀ ਰਿਪੋਰਟ ਆ ਉਹ ਵੀ ਪੜ੍ਹਨ ਵਾਲੀ ਆ, ਪੋਲੀਟੀਕੋ ਤੇ ਉਹ ਰਿਪੋਰਟ ਪਈ ਹੈ ਕੈਲੀਫੋਰਨੀਆ ਦੇ ਵਿੱਚ। ਇਸੇ ਦੇ ਉੱਤੇ ਹੈ ਕਿ ਜਿਹੜੇ ਪੋਲਸ ਨੇ ਉਹ ਵੀ ਸ਼ੋ ਕਰ ਰਹੇ ਨੇ ਕਿ ਜਿਹੜੀ ਕੈਲੀਫੋਰਨੀਆ ਦੀ ਇਹ ਪ੍ਰੋਪੋਜੀਸ਼ਨ 36 ਆ ਉਹ ਕ੍ਰਾਈਮ ਇਨੀਸ਼ੀਏਟਿਵ ਹੈ ਤੇ ਉਹ ਵੱਡੀ ਇੱਕ ਮਾਰਜਨ ਦੇ ਨਾਲ ਪਾਸ ਹੋਣ ਜਾ ਰਹੀ ਹੈ। ਐਮਲੀ ਸੁਲਥਿਸ ਨੇ ਇਸ ਰਿਪੋਰਟ ਉੱਤੇ ਖਾਸੀ ਮਿਹਨਤ ਕੀਤੀ ਹੈ ਤੇ ਉਹਨਾਂ ਨੇ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਦੀ ਉਸ ਸਟੱਡੀ, ਉਸ ਸਰਵੇ ਦਾ ਹਵਾਲਾ ਦਿੱਤਾ ਜਿਹਦੇ ਵਿੱਚ ਵੱਡੀ ਗਿਣਤੀ ਜਿਹੜੇ ਲੋਕ ਨੇ ਉਹਨਾਂ ਨੇ ਇਹਦੇ ਹਾਂ ਦੇ ਵਿੱਚ ਜਿਹੜੀ ਆਵਾਜ਼, ਹੱਕ ਦੇ ਵਿੱਚ ਜਿਹੜੀ ਆਵਾਜ਼ ਆ ਬੁਲੰਦ ਕੀਤੀ ਆ। 73% ਲੋਕ ਜਿਹੜੇ ਨੇ ਇਸ ਪੋਲ ਦੇ ਵਿੱਚ, ਤੇ ਲਗਭਗ 3 ਹਿੱਸੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰੋਪੋਜੀਸ਼ਨ 36 ਦੇ ਹੱਕ ਦੇ ਵਿੱਚ ਆ, ਕਿਉਂਕਿ ਸਾਨੂੰ ਲੱਗਦਾ ਕਿ ਜੇਕਰ ਇਹ ਆਉਂਦਾ ਤਾਂ ਇਹਦੇ ਨਾਲ ਕ੍ਰਾਈਮ ਦੇ ਉੱਤੇ ਖਾਸੀ ਜਿਹੜੀ ਠੱਲ ਆ ਉਹ ਪੈ ਸਕਦੀ ਆ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤਕਰੀਬਨ 3/4 ਵੋਟਰ ਹੈ ਜਿਹੜੇ ਮੰਨਦੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਧਾ ਕ੍ਰਾਈਮ ਆ ਉਹ ਇੱਕ ਬਹੁਤ ਵੱਡਾ ਮੁੱਦਾ, ਤੇ ਇਹ ਇਲੈਕਸ਼ਨ ਦਾ ਮੁੱਦਾ ਵੀ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਇਹ ਉਹ ਪ੍ਰੋਪੋਜੀਸ਼ਨ ਆ ਜਿਹੜੀ ਚੋਰੀ ਜਾਂ ਡਰੱਗ ਦੇ ਨਾਲ ਸੰਬੰਧਿਤ ਜਿਹੜੇ ਅਪਰਾਧ ਆ, ਕ੍ਰਾਈਮ ਆ, ਉਹਨਾਂ ਦੇ ਵਿੱਚ ਜੁਰਮਾਨੇ ਦੇ ਲਈ ਜਿਹੜੀ ਉਹ ਵਾਧਾ ਕਰਨ ਦੇ ਸਮਰਥਨ ਦੇ ਵਾਧਾ ਕਰਦੀ ਹੈ। PPIC ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਬਲਿਕ ਪਾਲਿਸੀ ਇੰਸਟੀਚਿਊਟ ਆ ਜਿਹੜਾ, ਉਹਦੀ ਜਿਹੜੀ ਸਟੱਡੀ ਆ ਉਹ ਕਹਿੰਦੇ ਕਿ 71% ਜਿਹੜੇ ਵੋਟਰ ਨੇ ਉਹ ਇਹਦੇ ਹੱਕ ਦੇ ਵਿੱਚ ਨੇ ਕਿ ਇਹ ਜਿਹੜੀ ਪ੍ਰੋਪੋਜੀਸ਼ਨ ਆ ਉਹ ਪਾਸ ਹੋਣੀ ਚਾਹੀਦੀ ਆ। ਤਕਰੀਬਨ 28% ਲੋਕ ਹੈ ਜੇ ਬਚਦੇ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਇਹਦੇ ਹੱਕ ਦੇ ਵਿੱਚ ਆ ਜਾਂ ਵਿਰੋਧ ਵੀ ਕਰ ਸਕਦੇ ਆ। ਉਹ ਮਤਲਬ ਪੱਕੇ ਜਿਹੜੇ ਡੈਮੋਕ੍ਰੇਟ ਹੋਣਗੇ ਉਹੀ ਹੋਣਗੇ, ਪਰ 3/4 ਵੋਟਰਾਂ ਦਾ ਇੱਕ ਪ੍ਰੋਪੋਜੀਸ਼ਨ ਦੇ ਹੱਕ ਦੇ ਵਿੱਚ ਉਤਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੀਆਂ ਪ੍ਰੋਪੋਜੀਸ਼ਨਸ ਆ ਉਹਨਾਂ ਦੀ ਕੀ ਸਿਚੁਏਸ਼ਨ ਆ, ਕੀ ਅਪ ਟੂ ਡੇਟ ਆ, ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ। ਪ੍ਰੋਪੋਜੀਸ਼ਨ 36 ਆ ਜਿਹਨੂੰ ਡੈਮੋਕ੍ਰੇਟ ਅਪੋਜ਼ ਕਰ ਰਹੇ ਹੈਗੇ ਆ, ਪਰ ਇਹ ਪਾਸ ਹੋਣ ਜਾ ਰਹੀ ਆ। ਜਿਹੜੇ ਸਰਵੇ ਆਏ ਆ 73% ਇਹਦੇ ਹੱਕ ਦੇ ਵਿੱਚ ਆ ਵੀ ਜੈਸ ਹੋਣੀ ਚਾਹੀਦੀ, ਇਹਦੇ ਤੇ ਪਾਸ ਹੋਣੀ ਚਾਹੀਦੀ। 67% ਡੈਮੋਕ੍ਰੇਟ ਤੇ 86% ਰਿਪਬਲਿਕਨ। ਪ੍ਰੋਪੋਜੀਸ਼ਨ 3 ਜਿਹੜੀ ਆ ਇਹਦੀ ਵੀ 67% ਸਪੋਰਟ ਆ। ਇਹ ਚ ਜਿਹੜੇ ਵੋਟਰਸ ਆ ਉਹ ਕੈਲੀਫੋਰਨੀਆ ਦਾ ਕਨਸਟੀਟਿਊਸ਼ਨ ਜਿਹੜੀ ਲੈਂਗੁਏਜ ਆ ਉਸ ਨੂੰ ਬੈਨ ਕਰ ਦੇਣਗੇ, ਸੇਮ ਸੈਕਸ ਮੈਰਿਜ, ਤੇ ਸਪੈਸ਼ਲੀ ਸਿੰਸ ਇਹ ਜਿਹੜੀ ਆ ਲੀਗਲ ਐਂਡ ਸਟੇਟ ਸਿੰਸ 2013। ਪ੍ਰੋਪੋਜੀਸ਼ਨ ਜਿਹੜੀ 4 ਹੈਗੀ ਆ 4, ਇਹ 60% ਅਪਰੂਵਲ ਤੇ ਜਾ ਰਹੀ ਆ,
ਬੌਂਡ ਇਸ਼ੂ ਹੈਗਾ, ਜਿਹਦੇ ਨਾਲ ਸਟੇਟ $10 ਬਿਲੀਅਨ ਐਨਵਾਇਰਨਮੈਂਟਲ ਤੇ ਕਲਾਈਮੇਟ ਪ੍ਰੋਜੈਕਟਸ ਲਈ ਬੋਰੋ ਕਰੂਗੀ। ਪ੍ਰੋਪੋਜੀਸ਼ਨ 35 ਜਿਹੜਾ ਹੈਗਾ ਇਹ ਟੈਕਸ ਔਨ ਹੈਲਥ ਕੇਅਰ ਪਲਾਨਸ ਹੈਗਾ, ਜਿਹੜਾ ਕਿ ਲੋ ਇਨਕਮ ਲੋਕਾਂ ਨੂੰ ਦਿੱਤਾ ਜਾਊਗਾ, ਲੋ ਇਨਕਮ ਪੇਸ਼ੈਂਟਸ ਨੂੰ। ਇਹ ਵੀ 62% ਲੋਕ ਇਹਦੀ ਸਪੋਰਟ ਦੇ ਵਿੱਚ ਹੈਗੇ ਆ। 3 ਜਿਹੜੀਆਂ ਪ੍ਰੋਪੋਜੀਸ਼ਨ ਅਪ ਇਨ 에ਅਰ ਆ। ਪ੍ਰੋਪੋਜੀਸ਼ਨ 2 ਜਿਹੜੀ ਆ ਇਹ ਵੀ $10 ਮਿਲੀਅਨ ਦਾ ਬੌਂਡ ਹੈਗਾ, ਜਿਹੜਾ ਜਾਊਗਾ ਸਕੂਲਾਂ ਨੂੰ ਤੇ ਕਮਿਊਨਿਟੀ ਕਾਲਜਸ ਨੂੰ ਰਿਪੇਅਰ ਕਰਨ ਦੇ ਲਈ, $10 ਬਿਲੀਅਨ ਦਾ। ਸੋ ਇਹ 52% ਲੋਕ ਇਹਦੇ ਹੱਕ 'ਚ ਆ ਹੁਣ ਤੱਕ ਜਿਹੜੇ ਸਰਵੇ ਆਏ ਆ। ਬਾਕੀ ਤੁਹਾਡੀ ਮਰਜ਼ੀ ਆ, ਤੁਸੀਂ ਹੱਕ 'ਚ ਪਾਉਣਾ ਜਾਂ ਅਗੇਂਸਟ ਪਾਉਣਾ। ਪ੍ਰੋਪੋਜੀਸ਼ਨ ਜਿਹੜੀ 5 ਹੈਗੀ ਆ, ਇਹ 'ਚ 48% ਸਪੋਰਟ ਆ, ਲੋਅਰਿੰਗ ਦਾ ਵੋਟਿੰਗ ਥ੍ਰੈਸ਼ਹੋਲਡ ਫॉर ਲੋਕਲ ਗਵਰਨਮੈਂਟਸ ਟੂ ਬੋਰੋ ਮਨੀ ਟੂ ਫੰਡ ਅਫੋਰਡੇਬਲ ਹਾਊਸਿੰਗ, ਤੇ ਤਾਂ ਕਿ ਜਿਹੜੇ ਅਫੋਰਡੇਬਲ ਹਾਊਸਿੰਗ ਤੇ ਹੋਰ ਪ੍ਰੋਜੈਕਟਸ ਬਣਾਏ ਜਾ ਸਕਣ, ਲੋਕਲ ਜਿਹੜੀਆਂ ਗਵਰਨਮੈਂਟਸ ਆ ਉਹ ਮਨੀ ਬੋਰੋ ਕਰ ਸਕਣ। ਪ੍ਰੋਪੋਜੀਸ਼ਨ ਜਿਹੜੀ 34 ਆ ਉਹਦੀ 47% ਦੇ ਕਰੀਬ ਜੋ ਸਪੋਰਟ ਆ ਇਸ ਵੇਲੇ। ਉਹਦੇ ਮੁਤਾਬਕ ਇਹ ਆ ਵੀ ਜਿਹੜੇ ਕੁਝ ਹੈਲਥ ਕੇਅਰ ਪ੍ਰੋਵਾਈਡਰਸ ਹੈਗੇ ਆ, ਉਹ ਬਹੁਤਾ ਸਾਰਾ ਜਿਹੜਾ ਉਹਨਾਂ ਦਾ ਮਨੀ ਆ ਫੈਡਰਲ ਪ੍ਰਿਸਕ੍ਰਿਪਸ਼ਨ ਡਰੱਗ ਡਿਸਕਾਊਂਟ ਪ੍ਰੋਗਰਾਮ ਔਨ ਪੇਸ਼ੈਂਟ ਕੇਅਰ ਦੇ ਉੱਤੇ ਸਪੈਂਡ ਕੀਤਾ ਜਾਊਗਾ, ਫੰਡਡ ਬਾਈ ਲੈਂਡਲੋਰਡ ਗਰੁੱਪਸ। ਤੇ ਓਪੋਨੈਂਟਸ ਜਿਹੜੇ ਆ ਇਹਨੂੰ ਟਾਰਗੇਟ ਕਰ ਰਹੇ ਹੈਗੇ ਆ ਏਡਜ਼ ਹੈਲਥ ਕੇਅਰ ਫਾਊਂਡੇਸ਼ਨ ਇਹ ਤੇ ਪ੍ਰੀਵੀਅਸ ਰੈਂਟ ਕੰਟਰੋਲ ਮੈਜਰਸ ਵਾਲੇ। ਜਿਹੜੀਆਂ ਪ੍ਰੋਪੋਜੀਸ਼ਨ ਕੈਲੀਫੋਰਨੀਆ 'ਚ 3 ਟ੍ਰੇਲਿੰਗ ਉਹ ਹਾਰ ਰਹੀਆਂ ਹੈਗੀਆਂ ਸਰਵੇ ਦੇ ਮੁਤਾਬਕ ਜੀ। ਪ੍ਰੋਪੋਜੀਸ਼ਨ 33 ਆ, ਜਿਹਦੇ ਵਿੱਚ ਇਹ ਸਪੋਰਟ ਕਰਦੀ ਆ ਵੀ ਲੋਕਲ ਗਵਰਨਮੈਂਟ ਦੇ ਕੋਲ ਮੋਰ ਲੀਵਰੇਜ ਚਾਹੀਦੀ ਆ ਟੂ ਲਿਮਿਟ ਰੈਂਟ ਇਨਕਰੀਜ਼, ਤਾਂ ਕਿ ਜਿਹੜੀ ਲੋਕਲ ਗਵਰਨਮੈਂਟ ਆ ਉਹ ਰੈਂਟ ਇਨਕਰੀਜ਼ ਦੇ ਉੱਤੇ ਲਿਮਿਟ ਲਾ ਸਕੇ, ਪਰ ਜਿਹੜੇ ਲੈਂਡਲੋਰਡਸ ਆ ਉਹ ਇਹਦੇ ਹੱਕ ਦੇ ਵਿੱਚ ਨਹੀਂ ਆ। ਪ੍ਰੋਪੋਜੀਸ਼ਨ 6 ਜਿਹੜੀ ਆ ਇਹਦੇ 'ਚ ਕੀ ਆ, 41% ਸਪੋਰਟ ਕਰਦੇ ਆ ਲਿਮਿਟਿੰਗ ਫੋਰਸ ਲੇਬਰ ਐਜ਼ ਏ ਫੋਰਸ ਆਫ ਪਨਿਸ਼ਮੈਂਟ ਇਨ ਸਟੇਟ ਪ੍ਰਿਜ਼ਨ। ਜੇਲ੍ਹਾਂ ਦੇ ਵਿੱਚ ਜਿਹੜੇ ਲੋਕਾਂ ਤੋਂ ਕੰਮ ਲਿਆ ਜਾਂਦਾ ਆ, ਵੀ ਇਹਦੇ ਤੇ ਲਿਮਿਟ ਹੋਣੀ ਚਾਹੀਦੀ ਆ, ਇਹ ਇੱਕ ਤਰ੍ਹਾਂ ਨਾਲ ਲੇਬਰ ਆ। ਤੇ ਪ੍ਰੋਪੋਜੀਸ਼ਨ 32 ਇਹਦੀ 40%, 44% ਇਹਦੀ ਸਪੋਰਟ ਹੈਗੀ ਆ। ਆਵਰਲੀ ਮਿਨੀਮਮ ਵੇਜ ਜਿਹੜੀ $16 ਤੋਂ ਕਹਿੰਦੇ ਫੇਰ ਵਧਾ ਕੇ 18% ਕੀਤੀ ਜਾਵੇ। ਸੋ ਇਹ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਆ। ਤੇ ਇੱਕ USA ਦੇ ਜਿਹੜੇ ਇੱਕ ਸੈਨੇਟਰ ਦੀ ਹੋਣੀ ਆ ਕੈਲੀਫੋਰਨੀਆ ਦੀ ਰੇਸ, ਜਿਹਦੇ ਵਿੱਚ ਐਡਮ ਸ਼ਿਪ ਹੈਗੇ ਆ ਤੇ ਰਿਪਬਲਿਕਨ ਸਟੀਵ ਗਾਰਵੇ ਆ। ਐਡਮ ਸ਼ਿਪ ਹੋਣੀ ਇਸ ਵੇਲੇ 63% ਉਹਨਾਂ ਦੇ ਲਾਈਕਲੀ ਵੋਟਰ ਸਪੋਰਟ ਕਰ ਰਹੇ ਤੇ 37% ਜਿਹੜੇ ਆ ਰਿਪਬਲਿਕਨ ਸਟੀਵ ਗਾਰਵੇ ਨੂੰ ਕਰ ਰਹੇ ਹੈਗੇ ਆ। 2006 ਤੋਂ ਲੈ ਕੇ ਹੁਣ ਤੱਕ ਕੋਈ ਵੀ ਰਿਪਬਲਿਕਨ ਸੈਨੇਟਰ ਕੈਲੀਫੋਰਨੀਆ 'ਚੋਂ ਆਪਣੀ ਸੀਟ ਜਿੱਤ ਨਹੀਂ ਸਕਿਆ ਹੈਗਾ। ਸੋ ਇਹ ਮੇਜਰ ਪ੍ਰੋਪੋਜੀਸ਼ਨ ਸੀਗੀਆਂ। ਹੋਪਫੁਲੀ ਹੁਣ ਇਹ ਪ੍ਰੋਗਰਾਮ ਤੁਸੀਂ ਦੁਬਾਰਾ ਕੀ ਵੀ ਸੁਣ ਲਿਓ, ਜਦੋਂ ਆਪਣਾ ਬੈਲਟ ਫਿਲ ਆਊਟ ਕਰਨਾ, ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਚੁੱਕੇ ਹੈਗੇ ਆ। ਬਹੁਤ ਸਾਰੇ ਜਿਹੜੇ ਪੰਜਾਬੀ ਭੈਣ ਭਰਾ ਜਿਹਨੇ ਪੰਜਾਬੀ ਭਾਸ਼ਾ ਭਰੀ ਸੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਬੈਲਟ ਆਇਓ ਆ, ਤੇ ਸੁਣ ਕੇ ਕਿਹਦੇ 'ਚ ਯੈਸ ਕਰਨਾ ਕਿਹਦੇ 'ਚ ਨੋ ਕਰਨਾ ਤੁਸੀਂ ਸਾਰੇ ਸੋਚ ਲਿਓ। ਪਰ ਪ੍ਰੋਪੋਜੀਸ਼ਨ 36 ਦੇ ਵਿੱਚ ਅਸੀਂ ਜ਼ਰੂਰ ਕਹਿ ਰਹੇ ਹਾਂ ਵੀ ਉਹਦੇ ਤੇ ਯੈਸ ਕੀਤਾ ਜਾਵੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਨੇ। ਲਾਸ ਐਂਜਲਸ ਟਾਈਮਜ਼ ਦੀ ਜਿਹੜੀ ਸੰਪਾਦਕ ਆ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਕਿਉਂਕਿ ਅਖਬਾਰ ਦੇ ਮਾਲਕ ਵੱਲੋਂ ਜਿਹੜੇ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ ਕਮਲਾ ਹੈਰਿਸ, ਇਹਨੂੰ ਸਮਰਥਨ ਦੇਣ ਦੀ ਜਿਹੜੀ ਸੰਪਾਦਕੀ ਬੋਰਡ ਦੀ ਜਿਹੜੀ ਸਕੀਮ ਸੀਗੀ ਉਹਨੂੰ ਰੋਕ ਦਿੱਤਾ ਗਿਆ ਸੀ। ਇਹ ਜਾਣਕਾਰੀ ਜਿਹੜੀ ਆ ਉਹ ਪੱਤਰਕਾਰੀ ਪੇਸ਼ੇ ਦੇ ਨਾਲ ਸੰਬੰਧਿਤ ਇੱਕ ਜਿਹੜੀ ਆ ਪ੍ਰਕਾਸ਼ਨ ਨੇ ਦਿੱਤੀ ਆ। ਕੋਲੰਬੀਆ ਜਰਨਲਿਜ਼ਮ ਰਿਵਿਊ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਮਾਰੀਅਲ ਗੋਰਜਾ ਜਿਹੜਾ ਕਿ ਇਸ ਸੰਪਾਦਕ ਦੱਸੇ ਗਏ ਨੇ, ਉਹਨਾਂ ਨੇ ਕਿਹਾ ਕਿ ਉਸਨੇ ਅਸਤੀਫਾ ਦੇ ਦਿੱਤਾ ਕਿਉਂਕਿ ਲਾਸ ਐਂਜਲਸ ਟਾਈਮਜ਼ ਨੇ ਸੰਕਟ ਦੇ ਸਮੇਂ ਮੁਕਾਬਲੇ ਤੇ ਚੁੱਪ ਰਹਿਣ ਦਾ ਜਿਹੜਾ ਉਹ ਫੈਸਲਾ ਕੀਤਾ। ਗਾਰਜਾ ਨੇ ਆਪਣੇ ਅਸਤੀਫੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਅਸਤੀਫਾ ਦੇ ਰਹੀ ਹਾਂ ਕਿਉਂਕਿ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਚੁੱਪ ਰਹਿਣ ਦੇ ਪੱਖ ਦੇ ਵਿੱਚ ਨਹੀਂ ਹਾਂ। ਖਤਰਨਾਕ ਸਮੇਂ ਦੇ ਵਿੱਚ ਇਮਾਨਦਾਰ ਲੋਕਾਂ ਨੂੰ ਖੜੇ ਹੋਣ ਦੀ ਲੋੜ ਹੈ, ਇਸ ਲਈ ਮੈਂ ਖੜੀ ਹਾਂ। ਲਾਸ ਐਂਜਲਸ ਟਾਈਮਜ਼ ਜਿਹੜੀ ਕੰਪਨੀ ਦੇ ਮਾਲਕ ਆ ਪੈਟਰਿਕ ਸ਼ਿਓਂਗ, ਉਹਨਾਂ ਨੇ ਇੱਕ ਪੋਸਟ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਸ ਅਸਤੀਫੇ ਦਾ ਕੋਈ ਜ਼ਿਕਰ ਤਾਂ ਨਹੀਂ ਕੀਤਾ, ਪਰ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਲਿਖੀ ਹੈ ਕਿ ਬੋਰਡ ਨੂੰ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੀਆਂ ਨੀਤੀਆਂ ਦਾ ਤੱਥਾਂ ਵਾਲਾ ਵਿਸ਼ਲੇਸ਼ਣ ਕਰਨ ਦੇ ਲਈ ਉਹ ਕਹਿੰਦੇ ਕਿ ਕਿਹਾ ਗਿਆ ਸੀਗਾ। 2018 ਦੇ ਵਿੱਚ ਕਿਹਾ ਜਾਂਦਾ ਕਿ ਅਖਬਾਰ ਖਰੀਦਿਆ ਸੀ ਸ਼ਿਓਂਗ ਨੇ, ਤੇ ਉਹਨੇ ਕਿਹਾ ਸੀਗਾ ਕਿ ਸਪਸ਼ਟ ਤੇ ਨਿਰਪੱਖ ਜਾਣਕਾਰੀ ਦੇ ਨਾਲ ਸਾਡੇ ਜਿਹੜੇ ਪਾਠਕ ਆ ਉਹ ਫੈਸਲਾ ਕਰ ਸਕਦੇ ਕਿ ਅਗਲੇ 4 ਸਾਲਾਂ ਦੇ ਲਈ ਕੌਣ ਰਾਸ਼ਟਰਪਤੀ ਬਣਨ ਦੇ
ਯੋਗ ਹੋਊਗਾ। ਗਾਰਜਾ ਦੇ ਮੁਤਾਬਕ ਬੋਰਡ ਨੇ ਇਹ ਕਿਹਾ ਸੀਗਾ ਕਿ ਅਸੀਂ ਕੋਈ ਨਹੀਂ ਟਿੱਪਣੀ ਕਰਦੇ ਤੇ ਮੈਂ ਉਹਨਾਂ ਦੇ ਫੈਸਲੇ ਜਿਹੜੇ ਸਵੀਕਾਰ ਕਰਦੀ ਹਾਂ। ਤੇ ਨਾਲ ਹੀ ਜਿਹੜੇ ਲਾਸ ਐਂਜਲਸ ਟਾਈਮਜ਼ ਦੇ ਬੁਲਾਰੇ ਨੇ ਉਹਨਾਂ ਨੇ ਜਿਹੜੀ ਇਸ ਟਿੱਪਣੀ ਦੀ ਬੇਨਤੀ ਕਰਨ ਵਾਲੀ ਈਮੇਲ ਦਾ ਤੁਰੰਤ ਜਵਾਬ ਆ ਜਿਹੜਾ ਉਹ ਨਹੀਂ ਦਿੱਤਾ। ਇਹਨਾਂ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਸਾਡੇ ਬੌਸ ਨੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਇੱਕ ਯੋਜਨਾਬੱਧ ਸਮਰਥਨ ਨੂੰ ਰੋਕਣ ਦਾ ਜਿਹੜਾ ਫੈਸਲਾ ਉਹ ਬਹੁਤ ਮਾੜਾ ਹੈ। ਇਸ ਕਰਕੇ ਉਹ ਕਹਿੰਦੇ ਕਿ ਪਰ ਦੂਜੇ ਪਾਸੇ ਉਹ ਜਿਹੜਾ ਸਾਨੂੰ ਹੀ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਦੋਸ਼ੀ ਜਿਹੜਾ ਉਹ ਕਰਾਰ ਦੇ ਰਿਹਾ। ਅਸੀਂ ਨਿਊਜ਼ ਰੂਮ ਪ੍ਰਬੰਧਨ ਤੋਂ ਵੀ ਜਵਾਬ ਮੰਗ ਰਹੇ ਹਾਂ ਤੇ ਨਾਲ ਜਿਹੜਾ ਸੰਪਾਦਕੀ ਬੋਰਡ ਆ ਸਾਰਾ ਉਹਦੇ ਤੋਂ ਵੀ ਅਸੀਂ ਜਵਾਬ ਮੰਗਾਂਗੇ। ਉਹ ਵੀ ਜਵਾਬ ਦੇ ਆ ਕਿਉਂਕਿ ਉਹਨੂੰ ਗਲਤ ਢੰਗ ਦੇ ਨਾਲ ਦੋਸ਼ੀ ਜਿਹੜਾ ਕਰਾਰ ਆ ਉਹ ਦਿੱਤਾ ਗਿਆ। ਸਿਰਫ ਇਹੀ ਨਹੀਂ, ਮਾਰੀਅਲ ਗਾਰਜਾ ਨਹੀਂ, ਦੁਨੀਆ ਭਰ ਦੇ ਵਿੱਚ ਜਿਹੜੇ ਬਹੁਤ ਸਾਰੇ ਹੋਰ ਲੋਕ ਨੇ, ਅਮਰੀਕਾ ਦੇ ਵਿੱਚ ਵੀ ਅਦਾਰੇ ਨੇ ਜਿਹੜੇ ਕੋਈ ਡੈਮੋਕ੍ਰੇਟਾਂ ਨੂੰ ਸਪੋਰਟ ਕਰਦਾ, ਕੋਈ ਰਿਪਬਲਿਕਨਸ ਨੂੰ ਸਪੋਰਟ ਕਰਦਾ। ਦੁਨੀਆ ਭਰ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਵੀ ਇਸ ਰਾਏ ਦੇ ਉੱਤੇ ਕਈ ਵਾਰੀ ਆਪਸ ਵਿੱਚ ਦਫਾੜ ਹੋ ਜਾਂਦੇ ਕਿ ਕਿਹਨੂੰ ਸਪੋਰਟ ਕੀਤਾ ਜਾਵੇ, ਕਮਲਾ ਹੈਰਿਸ ਨੂੰ ਜਾਂ ਫਿਰ ਡੋਨਾਲਡ ਟਰੰਪ ਨੂੰ। ਇਸ ਰੇਸ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਅਦਾਰੇ ਇਹ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਇਸ ਰੇਸ ਦੇ ਵਿੱਚੋਂ ਬਾਹਰ ਨਹੀਂ ਰੱਖ ਸਕੇ ਤੇ ਉਹ ਵੀ ਉਹਨਾਂ ਦਾ ਝੁਕਾਅ ਵੀ ਕਿਸੇ ਇੱਕ ਧੜੇ ਵੱਲ ਜ਼ਰੂਰ ਹੋ ਗਿਆ। ਜੀ, ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਜਾਰਜੀਆ ਸਟੇਟ ਨੂੰ ਵਿਨ ਕਰ ਰਹੇ ਹੈਗੇ ਆ ਜੀ। ਨਵੇਂ ਪੋਲ ਜੋ ਮੈਰਿਸਟ ਕਾਲਜ ਦੇ ਆਏ ਆ ਉਹਦੇ 'ਚ ਇਹ ਕਿਹਾ ਗਿਆ ਵੀ ਡੈਡ ਹੀਟ ਆ। ਇੱਕ ਪੋਲਸ ਦੇ ਵਿੱਚ ਇਹ ਕਿਹਾ ਗਿਆ ਵੀ ਉਹ 1.5% ਦੇ ਕਰੀਬ ਅਪ ਹੈਗੇ ਆ। ਤੇ ਟਰੰਪ ਹੋਣਾ ਨੇ ਪਹਿਲੀ ਟਰਮ ਦੇ ਵਿੱਚ ਜਦੋਂ ਪਹਿਲੀ ਵਾਰੀ ਬਣੇ ਸੀ ਉਹ ਜਾਰਜੀਆ ਸਟੇਟ ਜਿੱਤ ਲਈ ਸੀ। ਬਾਅਦ ਦੇ ਵਿੱਚ ਦੂਸਰੀ ਵਾਰੀ ਜਦੋਂ ਇਲੈਕਸ਼ਨ ਦੇ ਵਿੱਚ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਿਰਫ 11,779 ਵੋਟਾਂ ਦੇ ਨਾਲ 2020 ਦੇ ਵਿੱਚ ਜਾਰਜੀਆ ਸਟੇਟ ਲਈ ਸੀ। 1992 ਤੋਂ ਬਾਅਦ ਯੂਜ਼ਲੀ ਇਹ ਰਿਪਬਲਿਕਨ ਫੇਵਰ ਵੱਲ ਰਹੀ ਆ। ਸੋ ਜਿਹੜੇ 538 ਸਰਵੇ ਆ ਉਹਨਾਂ ਦੇ ਮੁਤਾਬਕ ਜਿਹੜੇ ਟਰੰਪ ਹੋਣੀ ਆ 0.3% ਅਪ ਹੈਗੇ ਆ। ਮਿਸ਼ੀਗਨ ਜਿਹੜੇ ਸਟੇਟ ਦੇ ਪੋਲਸ ਆਏ ਹੈਗੇ ਆ ਉਹਨਾਂ 'ਚ ਇਹ ਕਿਹਾ ਗਿਆ ਵੀ ਹੈਰਿਸ 0.7% ਤੇ ਅਪ ਹੈਗੀ ਆ। ਵਿਸਕੌਨਸਨ 'ਚ ਇਹ ਕਿਹਾ ਗਿਆ 3.8% ਕਮਲਾ ਹੈਰਿਸ ਹੋਣੀ ਅਪ ਹੈਗੇ ਆ। ਤੇ ਟਰੰਪ ਹੋਣੀ ਨਾਰਥ ਕੈਰੋਲੀਨਾ ਦੇ ਵਿੱਚ 1% ਦੇ ਨਾਲ ਅਪ। ਤੇ ਜੇ ਨੈਸ਼ਨਲੀ ਦੇਖਿਆ ਜਾਵੇ ਕਹਿੰਦੇ ਵੀ 538 ਦੇ ਮੁਤਾਬਕ ਕਮਲਾ ਹੈਰਿਸ ਹੋਣੀ 1.8% ਦੇ ਨਾਲ ਅਪ ਹੈਗੇ ਆ। ਐਰੀਜ਼ੋਨਾ ਦੇ ਵਿੱਚ ਵੀ ਜਿਹੜੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣੀ 1.7% ਦੇ ਨਾਲ ਅਪ ਆ। ਇਹ ਸਰਵੇ ਆਪਾਂ ਤੁਹਾਡੇ ਨਾਲ ਜਿਹੜੇ ਇਹ ਸਾਂਝੇ ਕਰ ਰਹੇ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਉਸ ਬੰਦੇ ਦੇ ਬਾਰੇ ਜਿਹਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਹੁਣ ਉਹਨੂੰ ਘੱਟੋ ਘੱਟ 8 ਸਾਲ ਜਿਹੜੇ ਆ ਉਹ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਇਹਦੇ ਉੱਤੇ ਦੋਸ਼ ਇਹ ਲੱਗਾ ਕਿ ਇਹਨੇ ਬਹੁਤ ਸਾਰੇ ਲੋਕਾਂ ਦੀਆਂ ਆਇਡੈਂਟੀਟੀ ਜਿਹੜੀਆਂ ਨੇ ਉਹ ਚੋਰੀ ਕਰਕੇ ਤੇ ਗਵਰਨਮੈਂਟ ਦੇ ਨਾਲ ਫਰਾਡ ਕੀਤਾ। ਬਹੁਤ ਸਾਰੇ ਉਹਨੇ ਤਕਰੀਬਨ $100,000 ਜਿਹੜੇ ਨੇ ਉਹਨੇ ਕੋਵਿਡ-19 ਦੇ ਦੁਆਰਾ ਜਦੋਂ ਦਿੱਤੇ ਜਾ ਰਹੇ ਸੀ ਇਸ ਸਮੇਂ ਦੇ ਦੌਰਾਨ ਰਿਲੀਫ ਫੰਡਸ ਦੇ ਵਿੱਚੋਂ ਤੇ ਉਦੋਂ ਉਹਨੇ ਘੁਟਾਲੇ ਕੀਤੇ ਆ। ਜਸਟਿਸ ਡਿਪਾਰਟਮੈਂਟ ਦੀ ਇੱਕ ਰਿਪੋਰਟ ਦੇ ਮੁਤਾਬਕ ਜਾਂ ਇੱਕ ਸਟੇਟਮੈਂਟ ਦੇ ਮੁਤਾਬਕ ਬੌਬੀ ਜੈਕਸਨ ਜੂਨੀਅਰ ਜਿਹੜਾ ਕਿ 43 ਸਾਲ ਦਾ, ਉਹਨੂੰ ਸੈਂਟੈਂਸ ਕੀਤਾ ਗਿਆ ਹੁਣ 105 ਮਹੀਨਿਆਂ ਦੇ ਲਈ ਕੈਦ ਦੇ ਵਿੱਚ ਰਹੂਗਾ ਤੇ ਉਹਨੂੰ ਕਿਹਾ ਗਿਆ ਕਿ ਉਹ $6,77,000 ਜਿਹੜਾ ਡਾਲਰ ਹੈ ਉਹ ਪੇ ਕਰੇ। ਜੈਕਸਨ ਜਿਹੜਾ ਉਹ 2024 ਦੇ ਵਿੱਚ ਇਸ ਮਾਮਲੇ ਦੇ ਵਿੱਚ ਗਿਲਟੀ ਪਾਇਆ ਗਿਆ ਸੀ, ਪਲੀਡਡ ਗਿਲਟੀ ਕੀਤਾ ਸੀ ਉਹਨੇ ਨਾਲ ਹੀ ਇਹ ਦੱਸਿਆ ਸੀਗਾ ਕਿ ਉਹਨੇ ਕਨਸਪੀਰੇਸੀ ਰਚੀ ਸੀ ਵੱਖ-ਵੱਖ ਬੈਂਕਸ ਦੇ ਨਾਲ, ਬੈਂਕ ਫਰਾਡ ਕੀਤੇ ਸੀਗੇ ਜਦੋਂ ਉਹ ਸੁਪਰਵਾਈਜ਼ ਕਰ ਰਿਹਾ ਸੀਗਾ ਕਈ ਹੋਰ ਮਾਮਲਿਆਂ ਦੇ ਵਿੱਚ ਜਿਹੜੇ ਕਿ ਆਰਥਿਕਤਾ ਦੇ ਨਾਲ ਜੁੜੇ ਸੀਗੇ। ਇਹ ਕਿਹਾ ਗਿਆ ਹੈ ਕਿ 2020 ਤੋਂ ਲੈ ਕੇ 2022 ਤੱਕ ਜੈਕਸਨ ਤੇ ਉਹਦੇ ਕਨਾਲ ਦੇ ਹੋਰ ਦੇ ਨੇ ਉਹਨਾਂ ਨੇ ਕਈ ਲੋਕਾਂ ਦੀਆਂ ਆਇਡੈਂਟੀਟੀਜ਼ ਜਿਹੜੀਆਂ ਨੇ ਉਹ ਚੋਰੀ ਕੀਤੀਆਂ ਤੇ ਉਸ ਤੋਂ ਬਾਅਦ ਫੇਕ ਜਿਹੜੇ ਬਿਜ਼ਨੈਸਸ ਨੇ ਉਹ ਖੜੇ ਕਰ ਦਿੱਤੇ ਤੇ ਉਸ ਤੋਂ ਬਾਅਦ ਅਪਲਾਈ ਕੀਤਾ ਅਨਇੰਪਲੋਇਮੈਂਟ ਦੇ ਲਈ, ਇੰਸ਼ੋਰੈਂਸ ਦੇ ਲਈ ਅਪਲਾਈ ਕੀਤਾ ਤੇ ਫਿਰ ਫੰਡਸ ਜਿਹੜੇ ਮਿਲੇ ਸੀ ਪੇ ਚੈਕਸ ਉਹ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਕੋਵਿਡ ਏਰਾ ਪੇ ਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਫਿਰ ਉਹਨੇ ਇਹਨਾਂ ਫੰਡਾਂ ਨੂੰ ਵਰਤ ਲਿਆ ਕਿਉਂਕਿ ਉਹਨੇ ਇਹ ਫੰਡ ਹੀ ਜਿਹੜੇ ਹਾਸਲ ਕੀਤੇ ਸੀਗੇ ਉਹ ਗਲਤ ਤਰੀਕੇ ਨਾਲ ਕੀਤੇ ਸੀਗੇ। ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬੌਬੀ ਜੈਕਸਨ ਜਿਹੜਾ ਉਹਨੂੰ 105 ਮਹੀਨੇ ਤਕਰੀਬਨ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਗੁਜ਼ਾਰਨੇ ਪੈਣਗੇ। ਇਹਦੇ ਨਾਲ ਦੇ ਨੂੰ ਪਹਿਲਾਂ ਇਹਨੂੰ ਸਜ਼ਾ ਹੋਈ ਸੀ ਇਸ ਮਾਮਲੇ ਦੇ ਵਿੱਚ ਤੇ ਹੁਣ ਇੱਕ ਹੋਰ ਜਿਹੜੇ ਮਾਮਲੇ ਦੇ ਵਿੱਚ ਉਹਨੂੰ 8 ਸਾਲ ਜਿਹੜੇ ਆ ਫੈਡਰਲ ਪ੍ਰਿਜ਼ਨ ਦੇ ਵਿੱਚ ਗੁਜ਼ਾਰਨੇ ਪੈਣਗੇ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲਬਾਤ ਕਰਨੀ ਉਹ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਖਬਰ ਮੈਕਡੋਨਲਡ ਨੂੰ ਲੈ ਕੇ ਆ। ਮੈਕਡੋਨਲਡ ਨੇ ਇਹ ਅਨਾਉਂਸ ਕੀਤਾ ਹੈ ਵੀ ਜਿਹੜੇ
ਪਿਆਜ਼, ਗੰਢੇ, ਓਨੀਅਨਸ ਕੈਲੀਫੋਰਨੀਆ ਦੇ ਇੱਕ ਗਰੋਅਰ ਤੋਂ ਖਰੀਦੇ ਸੀ। ਉਹਨਾਂ ਦੇ ਨਾਲ ਬਹੁਤ ਖਤਰਨਾਕ ਈਕੋਲਾਈ ਦਾ ਆਊਟਬ੍ਰੇਕ ਹੋਇਆ ਹੈਗਾ ਆ। ਇਸ ਤੋਂ ਬਿਨਾਂ ਟਾਕੋ ਬੈਲ, ਪੀਜ਼ਾ ਹਟ, KFC ਤੇ ਬਰਗਰ ਕਿੰਗ ਉਹਨਾਂ ਨੇ ਓਨੀਅਨਸ ਨੂੰ ਆਪਣੇ ਮੈਨੂ ਦੇ ਵਿੱਚੋਂ ਬਾਹਰ ਕੱਢ ਲਿਆ ਹੈਗਾ ਆ। ਟੇਲਰ ਫਾਰਮਸ ਸਲੀਨਸ ਦੀ ਜਿਹੜੀ ਕੰਪਨੀ ਆ, ਇੱਥੋਂ ਜਿਹੜੇ ਇਹ ਪਿਆਜ਼ ਆ ਖਰੀਦੇ ਗਏ ਸੀਗੇ। ਸੋ 49 ਸਟੇਟਾਂ ਦੇ ਵਿੱਚ 10 ਸਟੇਟਾਂ ਦੇ ਵਿੱਚ 49 ਲੋਕ ਜਿਹੜੇ ਆ ਬਿਮਾਰ ਹੋਏ ਆ ਤੇ ਇੱਕ ਜਣੇ ਦੀ ਮੌਤ ਹੋਈ ਹੈਗੀ ਆ। ਸੋ ਇਹ ਮੈਕਡੋਨਲਡ ਦੇ ਉੱਤੇ ਜਿਹੜੇ ਆਪਾਂ ਖਾਂਦੇ ਹੈਗੇ ਆ ਓਨੀਅਨਸ, ਜਿਹੜੇ ਉਹਨਾਂ ਦੇ 버ਗਰ 'ਚ ਹੁੰਦੇ ਆ ਜਾਂ ਹੋਰ, ਸੋ ਇਹ ਆਊਟਬ੍ਰੇਕ ਹੋਇਆ ਹੈਗਾ। ਸੋ ਬਹੁਤ ਸਾਰੇ ਜਿਹੜੇ ਜਿਨ੍ਹਾਂ ਚੀਜ਼ਾਂ ਦੇ ਵਿੱਚ ਓਨੀਅਨਸ ਯੂਜ਼ ਕੀਤੇ ਜਾਂਦੇ ਆ ਉਹਨਾਂ ਨੂੰ ਪੁੱਲ ਕਰ ਲਿਆ ਗਿਆ ਹੈਗਾ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਦੀ, ਸੌਰੀ, ਤੇ ਕਰੰਸੀ ਦੀ ਤੁਸੀਂ ਕਰਦੇ ਹੋ। ਡਾਓ ਜੋਨ ਇੰਡਸਟਰੀਅਲ ਜਿਹੜਾ ਆ ਅੱਜ ਉਹ ਡਾਊਨ ਗਿਆ 140.59 ਤੇ ਕਲੋਜ਼ ਹੋਇਆ 42,374.36 ਦੇ ਉੱਤੇ। S&P ਇੰਡੈਕਸ ਡਾਊਨ ਗਿਆ 12.44 ਤੇ ਕਲੋਜ਼ ਹੋਇਆ 5809.86 ਦੇ ਉੱਤੇ। ਨੈਸਡੈਕ ਡਾਊਨ ਗਿਆ 138.83 ਤੇ ਕਲੋਜ਼ ਹੋਇਆ 18,415.49 ਦੇ ਉੱਤੇ। ਜੀ, ਇਸੇ ਨਾਲ ਹੀ ਜੇ ਆਪਾਂ ਕਰੰਸੀ ਦੇ ਬਾਰੇ ਗੱਲ ਕਰਦੇ ਜਾਈਏ, ਇਹਦੇ ਨਾਲ ਹੀ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.39 ਦੇ ਬਰਾਬਰ, ਇੰਡੀਆ ਦੇ $84.07 ਦੇ ਬਰਾਬਰ ਤੇ ਪਾਕਿਸਤਾਨ ਦੇ $277.75 ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਤੇ ਆਪਾਂ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੇ ਰੇਡੀਓ ਸਟੇਸ਼ਨ, ਸਾਰੇ ਰੇਡੀਓ ਸਟੇਸ਼ਨਾਂ ਦੇ ਉੱਤੇ ਹੁਣ ਤੋਂ ਬਾਅਦ ਰਹਿਰਾ ਸਾਹਿਬ ਤੇ ਫਿਰ ਸਾਰੇ ਪ੍ਰੋਗਰਾਮ ਲਾਈਵ ਯੂਬਾ ਸਿਟੀ ਨਗਰ ਕੀਰਤਨ ਤੋਂ ਚੱਲਣਗੇ। ਤੇ ਜਿਹੜੇ YouTube ਚੈਨਲ ਦੇ ਉੱਤੇ ਦੇਖ ਰਹੇ ਆ, ਆਲਰੇਡੀ ਉਹਦੇ ਉੱਤੇ ਲਾਈਵ ਚੱਲ ਰਿਹਾ ਹੈਗਾ ਯੂਬਾ ਸਿਟੀ ਟਿਆਰਾ ਬਿਊਨਾ ਗੁਰਦੁਆਰਾ ਸਾਹਿਬ ਜਿੱਥੇ ਨਗਰ ਕੀਰਤਨ ਹੋਣੇ ਆ। ਉਹ ਲਾਈਵ ਪ੍ਰੋਗਰਾਮ ਤੁਸੀਂ ਉੱਥੇ ਦੇਖ ਸਕਦੇ ਹੋ। ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਦੁਨੀਆ 'ਚ ਰਹਿੰਦੇ ਆ, ਉਹਨਾਂ ਨੂੰ ਕਹੋ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ TV ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਤੁਸੀਂ ਜਿਹੜੇ ਲਾਈਵ ਪ੍ਰੋਗਰਾਮ ਆ ਇਸ ਟਾਈਮ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਉਹ ਦੇਖ ਸਕਦੇ ਆ। ਜੀ, ਸੋ ਇੱਥੇ ਹੀ ਅਸੀਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।